ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇਹ 7ਵਾਂ ਮਹਾਨ ਨਗਰ ਕੀਰਤਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਿੱਖ ਸੈਂਟਰ ਫਲੈਸ਼ਿੰਗ ਅਤੇ ਸਿੱਖ ਸੈਂਟਰ ਕੁਈਨ ਵਿਲੇਜ, ਕਿਉਂਕਿ ਇੱਕ ਪ੍ਰਬੰਧਕ ਕਮੇਟੀ ਹੈਗੀ ਦੋਨੇ ਗੁਰਦੁਆਰਾ ਸਾਹਿਬ ਦੀ, ਸੋ ਇਹ ਕੱਢਿਆ ਜਾ ਰਿਹਾ ਆ। ਮੈਨੂੰ ਕੁਛ ਇੱਕ ਹਫ਼ਤੇ ਤੋਂ ਇਹ ਜੋ ਪ੍ਰਬੰਧ ਦੇ ਵਿੱਚ ਮੁੱਖ ਸੇਵਾਦਾਰ ਦੀ ਸੇਵਾ ਜੋ ਸੰਗਤਾਂ ਨੇ ਬਖਸ਼ੀ ਆ, ਸਾਨੂੰ ਬਹੁਤ ਘੱਟ ਸਮਾਂ ਮਿਲਿਆ ਕਿ ਅਸੀਂ ਪ੍ਰਬੰਧ ਜਿਹੜਾ ਕਰਨ ਦਾ, ਪਰ ਫਿਰ ਵੀ ਉਮੀਦ ਨਾਲੋਂ ਵੱਧ ਜਿਹੜੀ ਸੰਗਤ ਸਤਿਗੁਰਾਂ ਨੂੰ ਸਿਜਦਾ ਕਰਨ ਲਈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸਣ ਲਈ ਉਮੀਦਾਂ ਤੋਂ ਵੱਧ ਜਿਹੜੀ ਸੰਗਤ ਆ ਉਹ ਇੱਥੇ ਪਹੁੰਚੀ ਆ। ਬਹੁਤ ਠਾਟਾ ਮਾਰਦਾ ਆ ਖੱਟ ਜਿਹੜਾ ਸਿੱਖ ਡੇ ਪਰੇਡ ਦੀ ਜਿਹੜੀ ਆ ਉਹ ਅੱਜ ਯਾਦ ਦਿਲਾ ਰਿਹਾ ਆ, ਜਿਹੜੀ ਸਿਟੀ ਦੇ ਵਿੱਚ ਕੱਢੀ ਜਾਂਦੀ ਆ। ਭਾਵੇਂ ਕਿ ਇਹ ਲੋਕਲ ਇੱਥੇ ਕੱਢਿਆ ਜਾਂਦਾ ਸਿੱਖਾਂ ਦੀ ਆਇਡੈਂਟੀਟੀ ਨੂੰ ਪੇਸ਼ ਕਰਦਾ ਆ, ਉੱਥੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ, ਜਿਵੇਂ ਕਿ ਚੰਦੂ ਤੇ ਉਸ ਵੇਲੇ ਦੇ ਜਹਾਂਗੀਰ ਜੋ ਮੁਲਕ ਦਾ ਰਾਜਾ ਸੀ, ਇਹਨਾਂ ਦੇ ਦੋਨਾਂ ਦੇ ਵਿਉਂਤ ਦੇ ਨਾਲ ਜਿਹੜਾ ਆ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੇ ਜੋ ਕਿ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਉਸ ਵੇਲੇ ਸ਼ਹੀਦੀ ਦਿੱਤੀ, ਤਤੀਆਂ ਤਵੀਆਂ ਉੱਤੇ ਬਹਿ ਕੇ ਉਹਨਾਂ ਨੇ ਕਿਹਾ, ਤੇਰਾ ਭਾਣਾ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ, ਬਾਣੀ ਦੇ ਸ਼ਬਦ ਹਨ ਜੀ। ਸੋ ਉਹਨਾਂ ਨੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਸ਼ਹੀਦੀ ਦੇ ਕੇ ਸ਼ਹੀਦਾਂ ਦਾ ਜੋ ਬੀਜ ਜੋ ਸਿੱਖ ਕੌਮ ਦੇ ਵਿੱਚ ਉਸ ਵੇਲੇ ਤੋਂ ਜਿਹੜਾ ਸ਼ਹੀਦੀਆਂ ਦਾ ਸਿਲਸਿਲਾ ਗੁਰੂ ਸਾਹਿਬ ਤੋਂ ਸ਼ੁਰੂ ਹੋਇਆ, ਜਿਹੜਾ ਅੱਜ ਤੱਕ ਚੱਲਿਆ ਆਉਂਦਾ ਆ। ਜ਼ਬਰ ਤੇ ਜ਼ੁਲਮ ਦੇ ਵਿਰੁੱਧ ਖਾਲਸੇ ਨੇ ਸ਼ਹੀਦੀਆਂ ਪਾਈਆਂ। ਸੋ ਉਸ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਗੁਰਦੁਆਰਾ ਸਾਹਿਬ ਵੱਲੋਂ ਸਿੱਖ ਸੈਂਟਰ ਫਲੈਸ਼ਿੰਗ ਅਤੇ ਕੁਈਨ ਵਿਲੇਜ ਵੱਲੋਂ ਇਹ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ, ਥਾਂ ਪਰ ਥਾਂ ਜੋ ਇੱਥੇ ਲੋਕਲ ਪਰਿਵਾਰ ਵੀ ਰਹਿੰਦੇ ਹਨ ਕੁਈਨ ਵਿਲੇਜ ਦੇ ਵਿੱਚ, ਉਹਨਾਂ ਨੇ ਸਟਰੀਟਾਂ ਦੇ ਉੱਤੇ ਸੰਗਤਾਂ ਦੀਆਂ ਸੇਵਾਵਾਂ ਵਾਸਤੇ ਬਹੁਤ ਸਾਰੇ ਫਰੂਟ ਦੇ ਸਟਾਲ, ਖਾਣ ਪੀਣ ਦੇ ਲਈ ਸੰਗਤਾਂ ਦੀਆਂ ਸੇਵਾਵਾਂ ਕਰ ਰਹੇ ਆ। ਸੋ ਪੰਜਾਬ ਦੀ ਜਿਹੜੀ ਯਾਦ ਅੱਜ ਸਾਨੂੰ ਇਹ ਨਗਰ ਕੀਰਤਨ ਦਿਵਾ ਰਿਹਾ ਜੀ। ਸੋ ਸੰਗਤਾਂ ਦੇ ਵਿੱਚ ਜਿਵੇਂ ਕਿ ਟਰਾਈ ਸਟੇਟ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਜਿਹੜੀਆਂ ਸਿੱਖਾਂ ਦੀਆਂ ਆਪਣੀਆਂ ਜਥੇਬੰਦੀਆਂ ਹਨ, ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੀਆਂ ਆ ਜੀ, ਔਰ ਪਹੁੰਚੀਆਂ ਵੀ ਹੋਈਆਂ ਹਨ। ਸਟਿਲ ਸੰਗਤਾਂ ਜਿਹੜੀਆਂ ਆ ਰਹੀਆਂ, ਕਿਉਂਕਿ ਰੂਟ ਬਹੁਤ ਲੰਬਾ ਆ, ਤਕਰੀਬਨ 3 ਘੰਟੇ ਦਾ ਇਹ ਜੋ ਨਗਰ ਕੀਰਤਨ। ਥੋੜਾ ਜਿਹਾ ਮੈਨੂੰ ਤੁਸੀਂ ਦੱਸੋਗੇ ਕਿੱਥੇ ਕਿੱਥੇ ਤੱਕ ਜਾਏਗਾ ਔਰ ਕਿੰਨਾ ਲੰਬਾ ਨਗਰ ਕੀਰਤਨ ਹੋਏਗਾ? ਹੁਣ ਸਪਰਿੰਗਫੀਲਡ ਬੁੱਲੇਵਾਰਡ ਤੋਂ ਹੁੰਦਾ ਹੋਇਆ ਜੀ, ਹਿੱਲ ਸਾਈਡ ਤੋਂ ਜੀ ਕਰੇਗਾ ਰਾਈਟ, ਠੀਕ ਹੈ। ਉੱਥੋਂ ਫਿਰ ਹਿੱਲ ਸਾਈਡ ਕਿਹੜੀ ਸਟਰੀਟ ਤੋਂ? ਕਿਉਂਕਿ ਜੇ ਲਾਈਵ ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਆਪਾਂ ਦੱਸ, ਅਸੀਂ ਸਪਰਿੰਗਫੀਲਡ ਬੁੱਲੇਵਾਰਡ ਤੇ ਹਿੱਲ ਸਾਈਡ ਤੋਂ ਰਾਈਟ ਕਰਕੇ ਉੱਤੋਂ ਬਰੌਡਿਕ ਸਟਰੀਟ ਤੇ ਅਸੀਂ ਚੜ ਜਾਣਾ ਆ ਜੀ। ਸੰਤ ਸਾਗਰ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਆ ਉਹ ਕੁਝ ਪਲਾਂ ਲਈ ਉੱਥੇ ਰੁਕੇਗਾ ਗੁਰੂ, ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਸੰਤ ਸਾਗਰ ਹੈ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਵਾਸਤੇ ਉਹਨਾਂ ਨੇ ਉੱਥੇ ਅਸੀਂ ਰੋਕਣਾ ਹੈ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ। ਉਹ ਹਰ ਇੱਕ ਨਗਰ ਕੀਰਤਨ ਜਦੋਂ 7 ਸਾਲਾਂ ਤੋਂ ਨਿਕਲਦਾ ਕਰਦੇ ਆ ਰਹੇ ਨੇ। ਸੋ ਉੱਥੇ ਉਹਨਾਂ ਨੇ ਸੰਗਤਾਂ ਦੀਆਂ ਸੇਵਾਵਾਂ ਵਾਸਤੇ ਬਹੁਤ ਸਾਰਾ ਪ੍ਰਬੰਧ ਕੀਤਾ ਹੋਇਆ। ਉਸ ਤੋਂ ਬਾਅਦ ਅਸੀਂ ਜਮੈਕਾ ਤੇ ਐਵਨਿਊ ਤੇ ਹੁੰਦੇ ਹੋਏ ਅਗੇਨ ਗੁਰਦੁਆਰਾ ਸਾਹਿਬ ਇਹ ਸਮਾਪਤੀ ਹੋਏਗੀ। ਕੁਝ ਸਮੇਂ ਲਈ ਉੱਥੇ ਜਿਹੜਾ ਆ ਦੀਵਾਨ ਵੀ ਸਜੇਗਾ ਗੁਰਦੁਆਰਾ ਸਾਹਿਬ ਵਿਖੇ। ਉੱਥੇ ਲੰਗਰ, ਭਾਵੇਂ ਕਿ ਰਸਤੇ ਦੇ ਵਿੱਚ ਬਹੁਤ ਸਾਰੇ ਲੰਗਰ ਵੀ ਹੈਗੇ ਹਨ, ਜੋ ਫਰੂਟ ਦੇ ਸਟਾਲ ਲੱਗੇ ਹੋਏ ਹਨ, ਆਈਸਕ੍ਰੀਮ ਵਗੈਰਾ, ਪਰ ਅਸੀਂ ਫਿਰ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੰਗਰ ਜਿਹੜਾ ਤਿਆਰ ਕੀਤਾ ਹੋਇਆ, ਜੋ ਸਮੁੱਚੀਆਂ ਸੰਗਤਾਂ ਆਣ ਕੇ ਵਾਪਸ ਲੰਗਰ ਵੀ ਛਕੇਗੀਆਂ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰ ਨੂੰ ਜਾਣਗੀਆਂ। ਸੋ ਮੈਂ ਸਮੁੱਚੀਆਂ ਸੰਗਤਾਂ ਦਾ ਜਿੱਥੋਂ ਵੀ ਆਈਆਂ, ਕਨੈਕਟੀਕਟ, ਫਿਲਾਡੈਲਫੀਆ, ਨਿਊ ਜਰਸੀ, ਦੂਰੋਂ ਸੰਗਤਾਂ ਆਈਆਂ, ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਨੂੰ ਕਹਿੰਦਾ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਤਾ ਹੈ ਕਿ ਅੱਜ ਦੇ ਮੌਕੇ ਦੇ ਵਿੱਚ ਜਿਹੜੇ ਵੀ ਅਸੀਂ ਭਰਾਵਾਂ ਦੇ ਨਾਲ ਜਿਹੜੇ ਵੀ ਸਨਮਾਨਯੋਗ ਸਾਡੇ ਵਿੱਚ ਸ਼ਾਮਲ ਹੋਏ ਨੇ, ਸਾਡੇ ਦੂਰੋਂ ਆ ਕੇ ਸੰਗਤਾਂ ਸ਼ਾਮਲ ਹੋਈਆਂ ਨੇ, ਉਹਨਾਂ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗ ਰਿਹਾ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਹੋਈ ਹੈ। ਸੋ ਅੱਜ ਇਸ 7ਵੇਂ ਨਗਰ ਕੀਰਤਨ ਨੂੰ ਜਿਹੜਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੀ ਕੌਮ ਨੂੰ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ 7ਵੇਂ ਨਗਰ ਕੀਰਤਨ ਦੀ
ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਾਰੇ ਪ੍ਰੋਗਰਾਮ ਹਨ। ਉਹਨਾਂ ਦੇ ਉੱਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਜਦੋਂ ਵੀ ਗੁਰੂ ਸਾਹਿਬਾਨ ਦਾ ਪ੍ਰੋਗਰਾਮ ਚੱਲਦਾ ਹੈ ਤੇ ਸਿੱਖ ਕੌਮ ਨੇ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲ ਕੇ ਅੱਜ ਤੱਕ ਹਰ ਰੋਜ਼ ਹਰ ਘੜੀ ਹਰ ਪਲ ਸਿੱਖ ਕੌਮ ਜਿਹੜੀ ਆ ਉਹ ਸ਼ਹੀਦੀਆਂ ਜਿਹੜੀ ਆ ਉਹ ਦੇ ਰਹੀ ਆ। ਸਿੱਖ ਕੌਮ ਦਾ ਇੱਕੋ ਇੱਕ ਨਿਸ਼ਾਨਾ ਸੀਗਾ, ਗੁਰੂ ਸਾਹਿਬਾਨ ਨੇ ਜੋ ਕੀਤਾ ਸੀਗਾ ਕਿ ਤੁਹਾਡਾ ਰਾਜ ਤੁਹਾਡਾ ਘਰ-ਬਾਰ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਇਸ ਕਰਕੇ ਸਿੱਖ ਕੌਮ ਦਾ ਜਿਹੜਾ ਰਾਜ ਹੈ, ਸਿੱਖ ਕੌਮ ਦਾ ਜਿਹੜਾ ਆਪਣਾ ਤਲੁਕਾਤ ਹੈ ਉਹ ਇਸੇ ਤਰ੍ਹਾਂ ਹੀ ਹੋਣਾ ਹੈ। ਸਿੱਖਾਂ ਦੀ ਆਪਣੀ ਆਜ਼ਾਦੀ ਦੀ ਗੱਲ ਹੋਣੀ ਹੈ। ਇਸੇ ਤਰ੍ਹਾਂ ਹੀ ਜਿਹੜੇ ਅੱਜ ਦੁਨੀਆ ਦੇ ਵਿੱਚ ਸਿੱਖ ਫॉर ਜਸਟਿਸ ਦੇ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਹਰ ਘਰ ਹਰ ਘੜੀ ਹਰ ਪਲ ਹਰ ਘਰ ਤੱਕ ਇਹ ਆਵਾਜ਼ ਪਹੁੰਚਾਈ ਜਾ ਰਹੀ ਹੈ ਕਿ ਸਿੱਖਾਂ ਵੱਲੋਂ 2020 ਸਿੱਖ ਰੈਫਰੈਂਡਮ ਜਿਹੜਾ 1920 ਦੇ ਵਿੱਚ ਕਰਵਾਇਆ ਜਾ ਰਿਹਾ ਵਾ, ਉਸ ਦੇ ਵਿੱਚ ਅਸੀਂ ਹਰ ਭੈਣ ਨੂੰ, ਬੱਚੇ ਨੂੰ, ਬਜ਼ੁਰਗ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਿੱਖਾਂ ਨੂੰ ਆਪਣੀ ਆਨ ਤੇ ਸ਼ਾਨ ਬਚਾਉਣ ਦੀ ਖਾਤਰ, ਆਪਣੇ ਘਰ ਦੀ ਖਾਤਰ, ਆਪਣੇ ਦੇਸ਼ ਦੀ ਖਾਤਰ ਸਾਨੂੰ ਆਪਣਾ ਘਰ ਚਾਹੀਦਾ ਹੈ। ਜਿਹੜਾ ਅਸੀਂ ਆਪਣਾ ਘਰ ਲੈਣਾ ਹੈ, ਅਸੀਂ ਕਿਸੇ ਕੋ ਭੀਖ ਨਹੀਂ ਮੰਗ ਰਹੇ, ਕਿਉਂਕਿ ਸਾਡਾ ਆਪਣਾ ਰਾਜ ਸੀਗਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਰਿਹਾ। ਸਾਨੂੰ ਗੁਰੂ ਸਾਹਿਬਾਨ ਨੇ ਸ਼ਹਿਨਸ਼ਾਹੀਆਂ ਬਖਸ਼ੀਆਂ ਹਨ। ਇਸ ਕਰਕੇ ਸਿੱਖ ਕਦੀ ਗੁਲਾਮ ਨਹੀਂ ਰਹਿ ਸਕਦਾ। ਹਮੇਸ਼ਾ ਸਿੱਖ ਬਾਦਸ਼ਾਹ ਹੈ ਜਾਂ ਬਾਗੀ ਹੈ। ਇਸ ਕਰਕੇ ਸਿੱਖ ਕੌਮ ਨੇ ਆਪਣਾ ਰਾਜ ਲੈਣਾ ਹੈ। ਆਪਣੇ ਰਾਜ ਦੀ ਗੱਲ ਜਿਹੜੀ ਆ ਹਰ ਘਰ ਤੱਕ ਹਰ ਘਰ ਤੱਕ ਪਹੁੰਚਾਈ ਜਾ ਰਹੀ ਹੈ, ਹਰ ਬੱਚੇ ਤੱਕ ਪਹੁੰਚਾਈ ਰਹੀ ਹੈ। ਜਿਹੜਾ ਅੱਜ ਬੱਚਾ 13 ਸਾਲ ਦਾ ਹੈ, 2020 ਦੇ ਵਿੱਚ ਉਹ ਆਟੋਮੈਟਿਕ 18 ਸਾਲ ਦਾ ਹੋ ਜਾਵੇਗਾ। ਉਸ ਦਿਨ ਜਿਹੜਾ ਸਿੱਖਾਂ ਦਾ ਰੈਫਰੈਂਡਮ ਜਿਹੜਾ ਵਾ ਜ਼ਰੂਰ ਵੋਟਾਂ ਪਾ ਕੇ ਕਰਾਇਆ ਜਾਵੇਗਾ। ਰੈਫਰੈਂਡਮ ਜਿਹੜਾ UN ਦੀਆਂ ਧਾਰਾਵਾਂ ਜਿਹੜਾ ਚੈਪਟਰ ਨੰਬਰ 1 ਉਹ ਕਹਿੰਦਾ ਹੈ ਕਿ ਜੇ ਤੁਸੀਂ 5 ਚੀਜ਼ਾਂ ਪੂਰੀਆਂ ਕਰਦੇ ਜੇ ਤੇ ਤੁਸੀਂ ਰੈਫਰੈਂਡਮ ਕਰਵਾ ਸਕਦੇ ਜੇ, ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਜੇ। ਅੱਜ ਮੈਂ 7ਵੇਂ ਨਗਰ ਕੀਰਤਨ ਉੱਤੇ ਗੁਰਦੁਆਰਾ ਸਿੱਖ ਸੈਂਟਰ ਫਲਸ਼ਿੰਗ ਤੇ ਕੁਈਨਸ ਸਕੂਲ ਦੇ ਜਿਹੜਾ ਨਗਰ ਕੀਰਤਨ 7ਵਾਂ ਕੱਢਿਆ ਜਾ ਰਿਹਾ ਹੈ, ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਆਸ ਕਰਦਾ ਹਾਂ ਕਿ ਸਿੱਖ ਕੌਮ ਜਿਹੜੀ ਆ ਉਹ ਆਪਣੇ ਰਾਜ ਵਾਸਤੇ, ਆਪਣੇ ਭਾਗ ਵਾਸਤੇ ਜਦੋਜਹਿਦ ਕਰ ਰਹੀ ਹੈ। ਆਉਣ ਵਾਲਾ ਸਮਾਂ ਜਿਹੜਾ ਵਾ ਉਹ ਬੜੀ ਜਲਦੀ ਆ ਰਿਹਾ ਵਾ। ਸਿੱਖਾਂ ਦਾ ਆਪਣਾ ਰਾਜ ਹੋਏਗਾ, ਆਪਣਾ ਘਰ ਹੋਏਗਾ ਤੇ ਅਸੀਂ ਆਪਣੇ ਘਰ ਦੇ ਵਿੱਚ ਜਿਸ ਤਰ੍ਹਾਂ ਅਮਰੀਕਾ ਦੀ ਧਰਤੀ ਦੇ ਉੱਤੇ ਆਜ਼ਾਦੀ ਮਾਣਦੇ ਹਾਂ, ਨਿੱਘ ਮਾਣਦੇ ਹਾਂ, ਉਹ ਆਜ਼ਾਦੀ ਜਿਹੜੀ ਆ ਉਹ ਅਸੀਂ ਬੜੀ ਛੇਤੀ ਜਿਹੜੀ ਆ ਆਪਣੀ ਗੁਰੂਆਂ ਦੀ ਧਰਤੀ ਪੰਜਾਬ ਦੇ ਉੱਤੇ ਬੜੀ ਛੇਤੀ ਮਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵਿਚਾਰ ਅਸੀਂ ਸੁਣੇ ਪੰਨੂ ਸਾਹਿਬ ਜੀ ਤੋਂ, ਔਰ 2020 ਸਿੱਖ ਰੈਫਰੈਂਡਮ ਦੇ ਰਾਹੀਂ ਅਸੀਂ ਇਹਨਾਂ ਦੇ ਵਿਚਾਰ ਅਕਸਰ ਹੀ ਸੁਣਦੇ ਰਹਿੰਦੇ ਹਾਂ। ਤੁਸੀਂ TV 84 ਤੇ ਇਸ ਵਕਤ ਦੇਖ ਰਹੇ ਹੋ ਨਗਰ ਕੀਰਤਨ ਜੋ ਕਿ ਆਪਣੇ ਬੁਲੰਦੀਆਂ ਦੇ ਵੱਲ ਜਾ ਰਿਹਾ ਹੈਗਾ। ਸਾਨੂੰ ਪਤਾ ਚੱਲ ਚੁੱਕਿਆ ਹੈ ਕਿ ਇਹ ਨਗਰ ਕੀਰਤਨ ਕਿਹੜੀਆਂ ਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਜਮੈਕਾ ਔਰ ਫਿਰ ਸੰਤ ਸਾਗਰ ਗੁਰੂ ਘਰ ਤੱਕ ਪਹੁੰਚੇਗਾ। ਔਰ ਇਸ ਦੇ ਨਾਲ ਹੀ ਤੁਹਾਨੂੰ ਸਾਰਿਆਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਵਾਂਗੇ, ਸਾਰਿਆਂ ਦੇ ਵਿਚਾਰ ਜਾਣਾਂਗੇ। ਤੁਸੀਂ ਵੇਖ ਰਹੇ ਹੋ 7ਵਾਂ ਮਹਾਨ ਨਗਰ ਕੀਰਤਨ TV 84 ਤੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਆਏ ਹੋ ਬਹੁਤ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ ਵਧੀਆ। ਦੱਸੋ ਅੱਜ ਨਗਰ ਕੀਰਤਨ ਦੇ ਮੌਕੇ ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ? ਸਤਿ ਸ਼੍ਰੀ ਅਕਾਲ। ਬਹੁਤ ਅੱਛਾ ਲੱਗ ਰਿਹਾ ਸਾਨੂੰ, ਬਹੁਤ ਅੱਛਾ ਲੱਗ ਰਿਹਾ। ਇਸ ਵਕਤ TV 84 ਦੇ ਰਾਹੀਂ ਤੁਹਾਨੂੰ ਦੁਨੀਆ ਭਰ ਦੇ ਸਾਰੇ ਦਰਸ਼ਕ ਵੇਖ ਰਹੇ ਨੇ। ਸੋ ਨਗਰ ਕੀਰਤਨ ਦੇ ਵਿੱਚ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜਦੋਂ ਆਪਾਂ ਆਪਣੇ ਨਾਲ ਚੱਲਦੇ ਰਹੀਏ, ਜਦੋਂ ਆਪਾਂ ਆਪਣੇ ਬੱਚਿਆਂ ਦੇ ਨਾਲ ਆਨੇ ਆ, ਖਾਸ ਤੌਰ ਤੇ ਆਪਾਂ ਪੰਜਾਬ ਛੱਡ ਕੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆਨੇ ਆ, ਤੇ ਤੁਹਾਨੂੰ ਆਪਣੇ ਆਪ ਨੂੰ ਕਿਹੋ ਜਿਹਾ ਲੱਗਦਾ, ਕੀ ਯਾਦ ਆਉਂਦਾ ਹੈ? ਬਹੁਤ ਅੱਛਾ ਆਪਣਾ ਦੇਸ਼ ਯਾਦ ਆਉਂਦਾ ਵੀ ਜਿੱਦਾਂ ਦਾ ਆਪਣਾ ਦੇਸ਼ ਹੈ, ਇੱਥੇ ਵੀ ਆਪਣਾ ਦੇਸ਼ ਬਣਾਉਣਾ ਚਾਹੀਦਾ ਆਪਾਂ ਨੂੰ। ਇਸ ਤਰ੍ਹਾਂ ਹੀ ਆਪਣੇ ਦੇਸ਼ ਦੀ ਤਰ੍ਹਾਂ ਸਾਰੀ ਉਹ ਦੇਖਣਾ ਚਾਹੀਦਾ, ਗੁਰਬਾਣੀ ਵੱਲ ਜੁੜਨਾ ਚਾਹੀਦਾ। ਇਹ ਦੇਸ਼ ਵਿੱਚ ਆ ਕੇ ਉਸੇ ਦੇਸ਼ ਵਰਗਾ ਨਹੀਂ ਹੋਣਾ ਚਾਹੀਦਾ, ਆਪਾਂ ਨੂੰ ਜ਼ਿਆਦਾ ਕਰ ਆਪਣਾ ਵੀ ਯਾਦ ਰੱਖਣਾ ਚਾਹੀਦਾ। ਬੀਬੀ ਜੀ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਇਹ ਨਗਰ ਕੀਰਤਨ ਸਮਰਪਿਤ ਹੈਗਾ, ਤੇ ਕੁਝ ਤੁਸੀਂ ਇਸ ਬਾਰੇ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਇਹੀ ਬਸ ਜਿੱਦਾਂ ਕਹਿੰਦੇ ਹੁੰਦੇ ਆ ਗੁਰੂ ਜੀ ਦੀ ਇਹੀ ਨਮਸਕਾਰ ਕਰਦੀ ਹਾਂ ਜਿਹੜੇ ਉਹਨਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਲੋਕਾਂ ਨੂੰ ਵਿਦੇਸ਼ ਦਿੱਤਾ। ਬਸ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਹੋਰ ਮੈਂ ਬਦਲੀ ਨਹੀਂ।
ਬਿਲਕੁਲ ਠੀਕ ਹੈ ਜੀ। ਗੁਰੂਆਂ ਨੇ ਜੋ ਸਾਨੂੰ ਤੱਤੀਆਂ ਤਵੀਆਂ ਤੇ ਬਹਿ ਕੇ ਉਪਦੇਸ਼ ਦਿੱਤਾ, ਤਵੀ ਤੇ ਬਹਿ ਕੇ ਬਿਲਕੁਲ ਦੇਸ਼ ਤੇ ਚੱਲਣਾ ਚਾਹੀਦਾ, ਸਾਨੂੰ ਉਸ ਹਿਸਾਬ ਨਾਲ ਚੱਲਣਾ ਚਾਹੀਦਾ, ਜਿਹਦਾ ਗੁਰੂਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜੀ। ਵਿਦੇਸ਼ਾਂ ਵਿੱਚ ਰਹਿ ਕੇ ਵੀ ਸਾਨੂੰ ਇਹ ਗੁਰੂਆਂ ਦੀ ਜਿਹੜੇ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਬੱਚੇ ਬਾਹਰ ਦਿੱਤੇ, ਪਰਿਵਾਰ ਬਾਹਰ ਦਿੱਤਾ ਸਾਡੀ ਖਾਤਰ। ਅਸੀਂ ਇੰਨੀ ਕੁ ਸੇਕ ਲੱਗਦਾ ਤਾਂ ਅਸੀਂ ਜਾਣੀ ਹਾਏ ਹਾਏ ਕਰਦੇ ਹਾਂ। ਬਿਲਕੁਲ ਠੀਕ ਗੱਲ ਹੈ। ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਨਿਊਯਾਰਕ ਵਿਖੇ ਦਿਨ 23 ਮਈ 2015 ਅੱਜ ਇੰਨੀ ਗਰਮੀ ਹੈਗੀ ਹੈ ਔਰ ਇਸ ਗਰਮੀ ਦੇ ਵਿੱਚ ਜਿਵੇਂ ਕਿ ਸਾਡੀ ਬੀਬੀ ਜੀ ਨੇ ਕਿਹਾ ਕਿ ਗੁਰੂਆਂ ਨੇ ਤੱਤੀ ਤਵੀ ਤੇ ਬਹਿ ਕੇ ਕੁਰਬਾਨੀਆਂ ਦਿੱਤੀਆਂ, ਉਹ ਇੱਕ ਮੈਸੇਜ ਸੀ, ਸੁਨੇਹਾ ਸੀਗਾ। ਉਹ ਲੋਕਾਂ ਦੀ ਖਾਤਰ, ਲੋਕਾਂ ਦੀ ਖਾਤਰ ਫਿਰ ਉੱਤੇ ਤੱਤੀ ਰੇਤ ਪਵਾਈ। ਹਾਂ ਹਨਾ, ਜਿੱਦਾਂ ਕਹਿੰਦੇ ਲੋਕਾਂ ਦੀ ਖਾਤਰ, ਲੋਕਾਂ ਦੀ ਬਚਾਉਣ ਖਾਤਰ। ਆਪਣੇ ਹੁਣ ਬੱਚੇ ਮੁੱਕ ਜਾਂਦੇ, ਆਪਾਂ ਕਿੱਦਾਂ ਤੜਫਦੇ, ਹੁਣ ਸਾਰੇ ਮਾਰ ਦਿੱਤੇ ਹੈਨਾ। ਚੰਗਾ, ਸੋ ਬਹੁਤ ਸੋਹਣਾ ਮੈਸੇਜ ਸਾਨੂੰ ਅੱਜ ਮਿਲਿਆ ਹੈਗਾ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਜੀ ਆਇਆਂ ਨੂੰ। ਤੁਸੀਂ ਵੇਖ ਰਹੇ ਹੋ 7ਵਾਂ ਮਹਾਨ ਨਗਰ ਕੀਰਤਨ 222 ਗੁਰੂ ਘਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਦੇ ਇਸ ਨਗਰ ਕੀਰਤਨ ਦੇ ਮੌਕੇ ਤੇ ਤੁਸੀਂ ਆਪਣੇ ਕੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ? ਹਾਂਜੀ, ਅੱਜ 7ਵਾਂ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਕੱਢਿਆ ਜਾ ਰਿਹਾ ਹੈ। ਕਾਫੀ ਗਿਣਤੀ ਦੇ ਵਿੱਚ ਸੰਗਤਾਂ ਪੁੱਜੀਆਂ ਹਨ। ਦਾਸ ਸਮੁੱਚੀਆਂ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਅਤੇ ਮਾਦੀ ਧੰਨਵਾਦੀ ਹਾਂ ਵੀਰ ਹਰਦੇਵ ਸਿੰਘ ਜੀ ਪੱਡਾ ਜੋ ਸਰਪ੍ਰਸਤ ਸਨ ਇਸ ਗੁਰਦੁਆਰਾ ਸਾਹਿਬ ਦੇ, ਅਤੇ ਵੀਰ ਹਿੰਮਤ ਸਿੰਘ ਜੀ ਮੁੱਖ ਸੇਵਾਦਾਰ ਜਿਹੜੇ ਹੁਣੇ ਪ੍ਰਧਾਨ ਬਣੇ ਹਨ, ਉਹਨਾਂ ਨੂੰ ਵੀ ਲੱਖ ਲੱਖ ਵਧਾਈ ਕਰਦਾ ਹੈ। ਸੋ ਸ਼ੁਰੂ ਤੋਂ ਹੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਪ੍ਰੋਗਰਾਮ ਕਰਨੇ ਹਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ। ਪ੍ਰਧਾਨ ਸਾਹਿਬ, ਜੋ ਇਹ ਰਾਗੀ ਜੱਥਾ ਆਇਆ ਹੈਗਾ, ਇਹ ਕਿੱਥੋਂ ਆਏ ਨੇ? ਇਹ ਦਿਲਬਰ ਸਿੰਘ ਦਾ ਜੀ, ਜਿਹੜੇ ਦਇਆ ਸਿੰਘ ਦਿਲਬਰ ਉਹਨਾਂ ਦੇ ਬੇਟਾ ਜੀ, ਉਹਨਾਂ ਵੱਲੋਂ ਉਹਨਾਂ ਦਾ ਢਾਡੀ ਜਥਾ ਹੈ ਜੀ। ਇਹ ਨਾਮ ਤਾਂ ਜਦੇ ਬਹੁਤ ਸਾਰੇ ਆਏ ਹੋਏ ਹਨ ਜੀ, ਸੋ ਨਾਮ ਮੈਂ ਵਿਸਰਦਾ ਇਹਨਾਂ ਦਾ ਸਿੰਘਾਂ ਦਾ, ਪਰ ਇਹ ਜੋ ਢਾਡੀ ਜਥੇ ਅੱਜ ਗੁਰੂ ਸਾਹਿਬ ਦੀਆਂ 12 ਜਿਹੜੀਆਂ ਅੱਜ 2 ਤਲਵਾਰੀ ਵਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਉਹ ਸੰਕਲਪ ਨੂੰ ਜਿਹੜੇ ਢਾਡੀ 12 ਵੀ ਗੁਰੂ ਹਰਗੋਬਿੰਦ ਸਾਹਿਬ ਨੇ, ਜਿਨ੍ਹਾਂ ਨੇ ਚੰਦੂ ਨੂੰ ਲਾਹੌਰ ਦੇ ਵਿੱਚ ਨਰਕ 'ਚ ਨਕੇਲਾ ਪਾ ਕੇ ਘੁਮਾਇਆ, ਗੁਰੂ ਸਾਹਿਬ ਨੇ ਢਾਡੀ 12 ਜਿਹੜੀਆਂ ਉੱਤੇ ਤੋਰੀਆਂ, ਸੋ ਉਹਨਾਂ ਨੂੰ ਸਮਰਪਿਤ ਜਿਹੜਾ ਆ ਅੱਜ ਇਹ ਢਾਡੀ 12 ਜਿਹੜੀਆਂ ਗੁਰੂ ਸਾਹਿਬ ਦੇ ਜੀਵਨੀ ਨੂੰ ਸਮਰਪਿਤ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਜੀ। ਥੈਂਕ ਯੂ। ਇੱਕ ਸਵਾਲ ਮਨ ਦੇ ਵਿੱਚ ਆਂਦਾ ਹੈ, ਜਦੋਂ ਉਸ ਸਵਾਲ ਨੂੰ ਜਾਣਨ ਵਾਸਤੇ ਮੈਂ ਆਪਣੀ ਜਿਹੜੀ ਜਾਣਕਾਰੀ ਹੈ ਉਸ ਦੇ ਵਿੱਚ ਇਜ਼ਾਫਾ ਕੀਤਾ ਤੇ ਮੈਨੂੰ ਇਹ ਪਤਾ ਚੱਲਿਆ, ਇੱਕ ਸਾਖੀ ਜਿਹੜੀ ਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਦੋਂ 6ਵੇਂ ਗੁਰੂ ਜਿਹੜੇ ਕਿ ਜਹਾਂਗੀਰ ਬਾਦਸ਼ਾਹ ਦੇ ਨਾਲ ਸੈਰ ਤੇ ਜਾ ਰਹੇ ਸੀਗੇ, ਡੇਰੇ ਉਹਨਾਂ ਦੇ ਨਾਲੋਂ ਨਾਲ ਸੀਗੇ, ਤੇ ਇੱਕ ਗਰੀਬ ਕਾਈ ਸਿੱਖ ਜਿਹੜਾ ਕਿ ਜਹਾਂਗੀਰ ਬਾਦਸ਼ਾਹ ਦੇ ਡੇਰੇ ਦੇ ਵਿੱਚ ਚਲਾ ਗਿਆ ਔਰ ਜਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੀ ਜਨਮ ਮਰਨ ਦੇ ਬੰਧਨਾਂ ਨੂੰ ਕੱਟ ਦਿਓ, ਤੁਸੀਂ ਸੱਚੇ ਪਾਤਸ਼ਾਹ ਹੋ। ਤੇ ਜਹਾਂਗੀਰ ਬੜਾ ਹੈਰਾਨ ਹੋਇਆ, ਉਹਨੇ ਕਿਹਾ ਕਿ ਵੀ ਮੈਂ ਸੱਚਾ ਪਾਤਸ਼ਾਹ ਨਹੀਂ ਹੈਗਾ ਵਾਂ, ਸੱਚੇ ਪਾਤਸ਼ਾਹ ਦਾ ਡੇਰਾ ਤੇ ਨਾਲ ਹੈ। ਤੇ ਉਹ ਸਾਡੇ ਸੱਚੇ ਪਾਤਸ਼ਾਹ ਢਿੱਲੋਂ ਸਾਹਿਬ, ਅੱਜ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ। ਸਾਡੀ ਸਮੁੱਚੀ ਸੰਗਤਾਂ ਔਰ ਸਿੱਖ ਕੌਮ ਨੂੰ ਤੁਹਾਡੇ ਵੱਲੋਂ ਕੀ ਸੁਣਾਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ 222 ਸਿੱਖ ਸੈਂਟਰ ਗੁਰਦੁਆਰੇ ਵੱਲੋਂ ਅੱਜ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਦੇ ਉੱਤੇ ਜਿਹੜਾ ਇਹ ਨਗਰ ਕੀਰਤਨ ਕੱਢ ਰਿਹਾ, ਇਸ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਤੇ ਨਾਲ ਹੀ ਜਿਹੜੇ ਸਾਰੇ ਲੋਕ ਆ ਸ਼ਹੀਦਾਂ ਨੂੰ, ਗੁਰੂ ਅਰਜਨ ਦੇਵ ਜੀ ਨੂੰ ਜਿਹੜੇ ਸ਼ਹੀਦਾਂ ਦੇ ਸਿਰ ਤਾਜ ਆ, ਉਹਨਾਂ ਦੀ ਲੱਖ ਲੱਖ ਵਧਾਈ ਦਿੰਦਾ। ਜਿਸ ਤਰ੍ਹਾਂ ਉਹਨਾਂ ਨੇ ਸਿੱਖ ਕੌਮ ਵਾਸਤੇ ਕਦੀ ਤੱਤੀਆਂ ਲੋਹਾਂ ਤੇ ਬੈਠੇ, ਕਦੀ ਸਿਰ ਦੇ ਉੱਤੇ ਤੱਤੀ ਰੇਤਾ ਪਵਾਈ, ਕਦੀ ਸਰੀਰ ਤੇ ਪਵਾਈ, ਥੱਲੇ ਪਾਣੀ ਉਬਾਲ ਕੇ ਸਿਰ ਦੇ ਵਿੱਚ ਪਾਇਆ ਗਿਆ। ਇਹੋ ਜਿਹਾ ਸ਼ਹੀਦ, ਇਹੋ ਜਿਹਾ ਗੁਰੂ ਦੁਨੀਆ ਦੇ ਵਿੱਚ ਸ਼ਾਇਦ ਕਦੀ ਕੋਈ ਨਾ ਪੈਦਾ ਹੋਣਾ, ਨਾ ਪੈਦਾ ਹੋਇਆ।
ਸਾਨੂੰ ਸਾਰੇ ਸਿੱਖਾਂ ਨੂੰ ਰਲ ਕੇ ਇਹ ਜਿਹੜਾ ਗੁਰੂ ਅਰਜਨ ਦੇਵ ਦਾ ਸ਼ਹੀਦੀ ਜਿਹੜਾ ਸਿੱਖਾਂ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਆ ਉਸ ਨੂੰ ਯਾਦ ਰੱਖਣਾ ਚਾਹੀਦਾ। ਯਾਦ ਇਸ ਕਰਕੇ ਰੱਖਣਾ ਚਾਹੀਦਾ ਕਿ ਅੱਜ ਵੀ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਵਿਤਕਰੇ ਹੋ ਰਹੇ ਆ, ਜਿਸ ਤਰ੍ਹਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ, ਸਾਡੇ ਗੁਰੂਆਂ ਬਾਰੇ ਜਿਹੜੀਆਂ ਕਿਤਾਬਾਂ ਸਕੂਲਾਂ ਕਾਲਜਾਂ ਦੇ ਵਿੱਚ ਲੱਗੀਆਂ ਉਹਦੇ ਵਿੱਚ ਗੁਰੂਆਂ ਬਾਰੇ ਗਲਤ ਲਿਖਿਆ ਗਿਆ, ਉਸ ਨੂੰ ਬਿਲਕੁਲ ਖਤਮ ਕਰਕੇ ਉਹ ਕਿਤਾਬਾਂ ਬੰਦ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਗੁਰਬਾਣੀ ਦੇ ਨਾਲ ਇਤਿਹਾਸ ਜੁੜਿਆ ਉਹ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਸੇ ਤਰ੍ਹਾਂ ਰਵੇ। ਇਸੇ ਗੱਲ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਿੱਖ ਕੌਮ ਦੀ ਚੜ੍ਹਦੀ ਲਈ ਕੰਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਹਲੀ ਸਾਹਿਬ, ਅੱਜ ਨਗਰ ਕੀਰਤਨ ਦੇ ਮੌਕੇ ਤੇ ਤੁਹਾਡੇ ਨਾਲ ਵੀ ਮੁਲਾਕਾਤ ਹੋ ਗਈ ਹੈ। ਜਿਹੜੇ ਢਾਡੀ ਜੱਥੇ ਆਏ ਨੇ ਉਹ ਵੀ ਕਹਿ ਰਹੇ ਨੇ ਤੁਹਾਨੂੰ ਬੜਾ ਪਿਆਰ ਹੈਗਾ। ਸੋ ਸਾਰੀਆਂ ਸੰਗਤਾਂ ਤੁਹਾਨੂੰ ਇਸ ਵਕਤ ਟੀਵੀ 84 ਦੇ ਰਾਹੀਂ ਵੇਖ ਰਹੀਆਂ ਨੇ। ਕੁਝ ਤੁਹਾਡੇ ਵੱਲੋਂ ਸੰਗਤਾਂ ਨੂੰ ਮੈਸੇਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਜੋ ਦੁਨੀਆ ਦੇ ਹਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਨੇ। ਸਾਨੂੰ ਬੜਾ ਮਾਣ ਹੈ ਕਿ ਨਿਊਯਾਰਕ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਵੱਲੋਂ ਇਹ ਨਗਰ ਕੀਰਤਨ ਕੱਢੇ ਜਾ ਰਹੇ ਨੇ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ 222 ਬਰੈਡਕ ਵਾਲੇ ਗੁਰਦੁਆਰੇ ਵੱਲੋਂ ਸਮੁੱਚੀ ਸੰਗਤ ਦੇ ਸਾਥ ਦੇ ਨਾਲ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ। ਮੈਂ ਇਸ ਮੌਕੇ ਤੇ ਸਾਰੀ ਸੰਗਤ ਨੂੰ ਸ਼ੁਭ ਇਸ਼ਾਵਾਂ ਦਿੰਦਾ ਔਰ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਚੜ੍ਹਦੀ ਕਲਾ ਲਈ ਪ੍ਰਤੀਕ ਜੋ ਇਹ ਢਾਡੀ ਜਥੇ ਲੱਗੇ ਨੇ ਇਹ ਸਾਨੂੰ ਨਵੀਂ ਸੇਧ ਦਿੰਦੇ ਨੇ, ਜਜ਼ਬਾਤ ਦਿੰਦੇ ਨੇ। ਸੋ ਇਹਨਾਂ ਸਾਰਿਆਂ ਦਾ ਧੰਨਵਾਦ। ਇੱਕ ਵਾਰੀ ਫੇਰ ਆਪਣੇ ਬੇਟੀ ਨੂੰ ਵੀ ਮੈਂ ਧੰਨਵਾਦ ਦਿੰਦਾ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣਿਆ ਟਾਹਲੀ ਜੀ ਨੂੰ ਜੋ ਕਿ ਆਪਣੀ ਅਖਬਾਰ ਦੇ ਰਾਹੀਂ ਵੀ ਸਮੁੱਚੀ ਪੰਜਾਬੀਅਤ ਦੀ ਸੇਵਾ ਕਰਦੇ ਹੈਗੇ ਆ। ਸਾਰਿਆਂ ਨੂੰ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਸਾਰਿਆਂ ਦੇ ਨਾਲ ਅੱਜ ਦੇ ਮੌਕੇ ਤੇ ਗੱਲਬਾਤ ਕਰਾਂ। ਅਟਵਾਲ ਸਾਹਿਬ, ਮੁਬਾਰਕਾਂ ਜੀ, ਤੁਹਾਨੂੰ ਵੀ ਮਿਲੀਆਂ ਮੈਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ 7ਵਾਂ ਮਹਾਨ ਨਗਰ ਕੀਰਤਨ ਇੱਥੇ ਕੁਈਨ ਵਿਲੇਜ 'ਚ ਨਿਕਲ ਰਿਹਾ ਆ ਤੇ ਸਮੂਹ ਸੰਗਤਾਂ ਇਸ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਜੀ। ਤੇ ਬੜੀ ਦੀ ਖੁਸ਼ੀ ਗੱਲ ਆ ਬਈ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਸੀਂ ਜਿਹੜੇ ਨਗਰ ਕੀਰਤਨ ਕੱਢਦੇ ਹਾਂ ਉਹ ਸਿਰਫ ਸ਼ਰਧਾ ਪ੍ਰਗਟ ਹੁੰਦੀ ਆ, ਪਰ ਵਿਦੇਸ਼ਾਂ ਦੇ ਵਿੱਚ ਸਾਨੂੰ ਇਹਦੇ ਨਾਲ ਸਾਨੂੰ ਆਪਣੀ ਪਹਿਚਾਣ ਬਣਾਉਣ ਦਾ ਵੀ ਇੱਕ ਸਾਧਨ ਬਣਦਾ ਆ। ਸੋ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਇਹਨਾਂ ਦੋ ਕਾਰਜ ਹੁੰਦੇ ਆ, ਇੱਕ ਸਾਡੀ ਸ਼ਰਧਾ ਜਿਹੜੀ ਉਹ ਪ੍ਰਗਟ ਹੁੰਦੀ ਆ, ਦੂਸਰਾ ਸਾਡਾ ਜਿਹੜੇ ਇੱਥੇ ਆਪਣੀ ਪਹਿਚਾਣ ਦਰਸਾਉਣ ਦਾ ਮੌਕਾ ਮਿਲਦਾ ਹੈ। ਸੋ ਅਸੀਂ ਸਮੂਹ ਸੰਗਤਾਂ ਨੂੰ ਅੱਜ ਇਸ ਨਗਰ ਕੀਰਤਨ ਤੇ ਵਧਾਈ ਦਿੰਦੇ ਆ ਜੀ। ਇੰਨੇ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਅਟਵਾਲ ਸਾਹਿਬ ਜੀ ਨੂੰ ਅਸੀਂ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੋਹਨ ਸਿੰਘ ਖੱਟੜਾ, ਸਿੱਖ ਚੇਅਰਮੈਨ ਸਿੱਖ ਕਲਚਰ ਸੁਸਾਇਟੀ। ਅੱਜ ਦੇ ਇਸ ਮਹਾਨ 7ਵੇਂ ਮਹਾਨ ਨਗਰ ਕੀਰਤਨ ਤੇ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਮੁੱਖ ਰੱਖ ਕੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਸੈਂਟਰ ਆਫ ਫਲੈਸ਼ਿੰਗ ਤੇ 222 ਗੁਰੂ ਘਰ ਕੁਈਨਜ਼ ਵਿਲੇਜ ਵੱਲੋਂ ਜਿਨ੍ਹਾਂ ਦੇ ਕਿ ਸਰਪ੍ਰਸਤ ਹਰਦੇਵ ਸਿੰਘ ਜੀ ਪੱਡਾ ਤੇ ਮੁੱਖ ਸੇਵਾਦਾਰ ਹਿੰਮਤ ਸਿੰਘ ਜੀ ਤੇ ਜਨਰਲ ਸੈਕਟਰੀ ਵੀਰ ਆਪਣਾ ਪਰਮਜੀਤ ਸਿੰਘ ਤੇ ਲਾਲ ਸਿੰਘ ਤੇ ਇਹਨਾਂ ਦੇ ਚੇਅਰਮੈਨ ਮਨਿੰਦਰ ਸਿੰਘ ਜੀ ਹੈਪੀ। ਅਸੀਂ ਸਮੁੱਚੀ ਕਮੇਟੀ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸਮੁੱਚੀ ਕਮੇਟੀ ਵੱਲੋਂ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦੇ ਆ ਕਿਉਂਕਿ ਇਹੋ ਜਿਹੇ ਨਗਰ ਕੀਰਤਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਫਰਜ਼ ਬਣਦਾ। ਤੇ ਮੈਂ ਬੇਨਤੀ ਵੀ ਕਰਦਾ ਕਿ ਆਉਣ ਵਾਲੇ ਵੀਕ ਨੂੰ ਜੋ ਕਿ ਸ਼ਹੀਦੀ ਦਿਹਾੜਾ ਘੱਲੂਘਾਰਾ ਜੋ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਮਨਾਇਆ ਜਾ ਰਿਹਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮੂਹ ਜਥੇਬੰਦੀਆਂ ਸੁਸਾਇਟੀਆਂ ਉੱਥੇ ਵੀ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਦੁਬਾਰਾ ਫੇਰ ਖੱਟੜਾ ਸਾਹਿਬ, ਇੱਕ ਸਵਾਲ ਬਹੁਤ ਜ਼ਰੂਰੀ। ਤੁਸੀਂ ਸਾਰਿਆਂ ਨੇ ਸੋਹਣੀਆਂ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਸਿੱਖ ਇਤਿਹਾਸ ਦੇ ਵਿੱਚ ਦਸਤਾਰ ਦਾ ਬਹੁਤ ਜ਼ਿਆਦਾ ਮਹੱਤਵ ਹੈਗਾ। ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹ ਕਿਤੇ ਨਾ ਕਿਤੇ ਦਸਤਾਰ ਤੋਂ ਵਿਮੁਖ ਹੋ ਰਹੀ ਹੈ, ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ,
ਇਹਦੇ ਵਿੱਚ ਮੇਰੇ ਖਿਆਲ ਇਹ ਤਾਂ ਨਹੀਂ ਗੱਲ ਵੀ ਦਸਤਾਰ ਤੋਂ ਬੇਮੁਖ ਹੁੰਦੇ ਜਾ ਰਹੇ ਆ, ਕਿਉਂਕਿ ਆਉਣ ਵਾਲੀ ਪੀੜ੍ਹੀ, ਮੈਨੂੰ ਜਿੱਥੇ ਤੱਕ ਮੇਰੀ ਸੋਚ ਹੈ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ, ਠੀਕ ਹੈ ਸਾਡੇ 'ਚ ਕੁਛ ਨਾ ਕੁਛ ਕਮੀਆਂ ਹੋ ਸਕਦੀਆਂ, ਪਰ ਉਹ ਬਹੁਤ ਜੜ੍ਹਾਂ ਨਾਲ, ਰੂਟਸ ਨਾਲ ਬਿਲਕੁਲ ਜੁੜੇ ਹੋਏ ਆ। ਤੇ ਹੁਣ ਜੇ ਤੁਸੀਂ ਦੇਖੋ ਵੀ ਅੱਜ ਤੇ ਥੋੜਾ ਜਿਹਾ ਬੈਕ ਜਾਓ 10 ਜਾਂ 15 ਸਾਲ, ਕਿਸੇ ਵੀ ਪੁਲਿਸ ਡਿਪਾਰਟ ਜਾਂ ਕਿਸੇ 'ਚ ਦਸਤਾਰ ਤੁਹਾਨੂੰ ਕਿਤੇ ਨਹੀਂ ਦਿਖਦੀ ਸੀ। ਹੁਣ ਬਹੁਤ ਸਾਰੀਆਂ ਸਾਡੀ ਆਪਣੀ ਸਿੱਖ ਕਮਿਊਨਿਟੀ ਲੀਡਰਸ਼ਿਪ ਨੇ ਉਪਰਾਲੇ ਕਰਕੇ, ਚਾਹੇ ਇਹ ਆਪਣਾ ਮੇਅਰ ਹੈ ਹੁਣ, ਤੇ ਇਸ ਦੇ ਕਰਕੇ ਬੱਚਿਆਂ ਦੇ ਜਿੰਨੇ ਕੈਂਪ ਲਾਏ ਜਾਂਦੇ ਹਨ ਤੇ ਜਿੰਨੇ ਵੀ ਪੁਲਿਸ ਨੂੰ ਦੱਸਿਆ ਜਾਂਦਾ ਕਿ ਇਹਦਾ ਮਤਲਬ ਕਿ ਕੀ ਮਹੱਤਵ ਹੈਗਾ ਟਰਬਨ ਦਾ। ਮੇਰੇ ਖਿਆਲ 'ਚ ਇਦਾਂ ਦੀ ਗੱਲ ਨਹੀਂ ਵੀ ਇਹ ਜਿਹੜੇ ਆਉਣ ਵਾਲੇ ਬੱਚੇ ਆ ਵੀ ਉਹ ਪੱਗ ਤੋਂ ਮਤਲਬ ਔਖਾ ਮੰਨਦੇ ਆ ਜਾਂ ਕੁਛ, ਉਹ ਗੱਲ ਨਹੀਂ ਹੈਗੀ। ਪਰ ਇਸ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ ਜੀ, ਕਿਉਂਕਿ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਦੱਸਣ 'ਚ ਜ਼ਰੂਰ ਆ ਸਾਡੀ ਕੋਈ ਨਾ ਕੋਈ ਨਾਕਾਮੀ ਹੈ। ਨਹੀਂ ਕੋਈ ਗੱਲ ਨਹੀਂ, ਖਾਲਸਾ ਸਦਾ ਹੀ ਚੜ੍ਹਦੀ ਕਲਾ 'ਚ ਹੁੰਦਾ ਜੀ। ਬਿਲਕੁਲ ਠੀਕ ਹੈ। ਥੈਂਕ ਯੂ ਸੋ ਮਚ ਖੱਟੜਾ ਸਾਹਿਬ। ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ, ਜਿਹੜੀਆਂ ਕੁਰਬਾਨੀਆਂ ਧਰਮ ਦੇ ਖਾਤਰ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਨਾ ਭੁੱਲੀਏ। ਇਸ 7ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ ਨੂੰ ਦੱਸ ਦਈਏ ਕਿ ਇਸ ਵਕਤ TV 84 ਦੇ ਰਾਹੀਂ ਮੈਂ ਸ਼ਹਿਰੀ ਦੱਤਾ, ਮੇਰੇ ਨਾਲ ਕੈਮਰੇ ਤੇ ਜੱਸੀ ਜੀ, ਔਰ ਤੁਸੀਂ ਸੁਣੇ ਵੱਖਰੇ ਵੱਖਰੇ ਵਿਚਾਰ ਵੱਖ-ਵੱਖ ਗੁਰੂ ਘਰਾਂ ਤੋਂ ਆਏ ਪ੍ਰਧਾਨਾਂ ਦੇ ਵੱਲੋਂ। ਕੋਸ਼ਿਸ਼ ਉਹ ਇਹ ਵੀ ਕਰ ਰਹੇ ਨੇ ਕਿ ਖਾਲਸਾ ਸਕੂਲ ਦੀ ਵੀ ਸ਼ੁਰੂਆਤ ਜਲਦੀ ਹੀ ਕੀਤੀ ਜਾਏਗੀ। ਇਹ ਨਗਰ ਕੀਰਤਨ ਆਪਣੀਆਂ ਬੁਲੰਦੀਆਂ ਦੇ ਵੱਲ ਵੱਧ ਰਿਹਾ ਹੈਗਾ, ਹੁਮਾ ਕੇ ਸੰਗਤਾਂ ਪਹੁੰਚੀਆਂ ਹੈਗੀਆਂ ਨੇ। ਜਿੱਥੇ ਦੂਰ ਤੱਕ ਨਜ਼ਰਾਂ ਪਾਈਏ ਤੇ ਜਿਹੜੀ ਕੇਸਰੀ ਦਸਤਾਰਾਂ ਨੇ ਉਹ ਸਜੀਆਂ ਹੋਈਆਂ ਨੇ, ਭੈਣਾਂ ਨੇ ਕੇਸਰੀ ਨੀਲੇ ਸਲਵਾਰ ਕਮੀਜ਼ ਸਜਾਏ ਹੋਏ ਨੇ। ਸਾਰਿਆਂ ਦੇ ਵੱਲੋਂ ਜਿਹੜਾ ਸੁਨੇਹਾ ਅਸੀਂ ਲੈਣ ਦੀ, ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਉਹ ਕਿਤੇ ਨਾ ਕਿਤੇ ਜਿਹੜਾ ਆ ਕੇ ਰੁਕ ਜਾਏਗਾ, ਉਹ ਸਿੱਖੀ ਤੱਕ ਰੁਕ ਜਾਏਗਾ, ਗੁਰੂਆਂ ਦੀਆਂ ਕੁਰਬਾਨੀਆਂ ਤੱਕ ਰੁਕ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਅੱਜ ਗੁਰੂ ਅਰਜਨ ਦੇਵ ਦੀ ਜੀ ਸ਼ਹੀਦੀ ਨੂੰ ਜਿਹੜਾ ਇਹ ਨਗਰ ਕੀਰਤਨ ਸਮਰਪਿਤ ਹੈ, ਇਸ ਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਦਰਸ਼ਕਾਂ ਨੂੰ ਕਹਿੰਦੇ ਆ ਵੀ ਸਾਡੇ ਗੁਰੂਆਂ ਨੇ ਤੱਤੀਆਂ ਤਵੀਆਂ ਤੇ ਬੈਠੇ, ਸਾਡੇ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਸਾਨੂੰ ਉਹਨਾਂ ਦਾ ਰਾਹ ਅਪਣਾਉਣਾ ਚਾਹੀਦਾ। ਤੇ ਬਸ ਬਿਲਕੁਲ ਠੀਕ ਗੱਲ ਹੈ। ਅੱਜ ਜਦੋਂ ਥੋੜੀ ਜਿਹੀ ਵੀ ਗਰਮੀ ਹੁੰਦੀ ਹੈ ਤੇ ਸਾਡਾ ਮਨ ਘਬਰਾ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਉਸ ਵਕਤ ਜਦੋਂ ਅਸੀਂ ਇਹ ਨਗਰ ਕੀਰਤਨ ਵੇਖਦੇ ਹਾਂ, ਔਰ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ, ਅਮਰੀਕਾ ਦੀ ਧਰਤੀ ਨਿਊਯਾਰਕ ਵਿਖੇ ਜਦੋਂ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਤੇ ਉਸ ਵਕਤ ਉਹ ਗੁਰੂਆਂ ਦੀ ਕੁਰਬਾਨੀਆਂ, ਜਦੋਂ ਉਹਨਾਂ ਨੇ ਤੱਤੀ ਰੇਤ ਆਪਣੇ ਸਿਰ ਤੇ ਧਰੀ ਆਪਣੇ ਧਰਮ ਦੀ ਖਾਤਰ, ਇਨਸਾਨੀਅਤ ਦੀ ਖਾਤਰ, ਤੇ ਅੱਜ ਤੁਸੀਂ ਪਹੁੰਚੇ ਹੋ ਬਾਬਾ ਜੀ, ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖੀ ਵਾਸਤੇ ਬਹੁਤ ਕੁਰਬਾਨੀ ਦਿੱਤੀ ਆ, ਉਹਨਾਂ ਦਾ ਕੀਤਾ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਇੰਨੇ ਤਸੀਹੇ ਝੱਲ ਕੇ ਤੱਤੀ ਲੋਹ ਤੇ ਬੈਠ ਕੇ ਤੱਤੀ ਰੇਤਾ ਪਾਈ ਸਿੱਖਾਂ ਵਾਸਤੇ, ਉਹਨਾਂ ਦੀ ਕੁਰਬਾਨੀ ਨੂੰ ਅਸੀਂ ਸਦਾ ਸਦਾ ਨਮਸਕਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਖੀ, ਗੁਰੂਆਂ ਦੀ ਸਾਖੀ ਦਾ ਜ਼ਿਕਰ ਕੀਤਾ ਸੀ, ਜੇ ਉਸ ਦੇ ਵੱਲ ਥੋੜਾ ਜਿਹਾ ਅੱਗੇ ਵਧਦੇ ਆ ਤੇ ਉਹ ਸਾਖੀ ਇਹ ਸੀਗੀ ਕਿ ਜਦੋਂ ਜਹਾਂਗੀਰ ਦੇ ਡੇਰੇ ਉੱਪਰ ਜਦੋਂ ਕਾਹੀ ਸਿੰਘ ਗਿਆ ਤੇ ਉਹਨੇ ਕਿਹਾ ਕਿ ਮੇਰੇ ਜਨਮ ਮਰਨ ਦੇ ਬੰਧਨਾਂ ਨੂੰ ਤੁਸੀਂ ਕੱਟੋ, ਤੁਸੀਂ ਸੱਚੇ ਪਾਤਸ਼ਾਹ ਹੋ। ਤੇ ਜਹਾਂਗੀਰ ਨੇ ਕਿਹਾ ਕਿ ਮੈਂ ਜਨਮ ਮਰਨ ਦੇ ਬੰਧਨਾਂ ਨੂੰ ਨਹੀਂ ਕੱਟ ਸਕਦਾ, ਉਹ ਸੱਚੇ ਪਾਤਸ਼ਾਹ ਤੇ ਜਿਹੜਾ ਡੇਰਾ ਹੈਗਾ ਉਹ ਤੇ ਅਗਲਾ ਡੇਰਾ ਹੈ। ਜਦੋਂ ਕਾਹੀ ਸਿੰਘ ਆਪਣਾ ਘਾਹ ਤੇ ਟਕਾ ਲੈ ਕੇ ਗੁਰੂ ਦੇ ਡੇਰੇ ਦੇ ਵਿੱਚ ਗਿਆ ਤੇ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਜਨਮ ਮਰਨ ਦੇ ਬੰਧਨਾਂ ਤੋਂ ਤੁਸੀਂ ਮੈਨੂੰ ਬਚਾਓ। ਤੇ ਉਸ ਵਕਤ ਗੁਰੂ ਨੇ ਕਿਹਾ ਕਿ ਸਿੱਖਾ ਤੂੰ ਨੇਕ ਕਮਾਈ ਕਰ ਤੇ ਤੇਰੀ ਕਮਾਈ ਨੂੰ ਬਰਕਤ ਹੋਏਗੀ। ਅੱਜ ਕੱਲ ਦੇ ਜੋ ਦੁਨਿਆਵੀ ਬਾਦਸ਼ਾਹ ਨੇ ਉਹ ਇਹ ਦੁਨੀਆਦਾਰੀ ਦੇ ਬੰਧਨਾਂ ਤੋਂ ਤੇ ਸਾਨੂੰ ਕਿਸੇ ਹੱਦ ਤੱਕ ਸ਼ਾਇਦ ਬਚਾ ਲੈਣ, ਪਰ ਜਿਹੜਾ ਉਹ ਪਰਲੋਕ ਦੀਆਂ ਦਾਤਾਂ ਨੇ ਉਸ ਤੋਂ ਸੱਚੇ ਪਾਤਸ਼ਾਹ ਹੀ ਬਚਾ ਸਕਦੇ ਨੇ। ਸੋ ਉਹਨਾਂ ਦੇ ਸਾਰੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਿਹੜੀ ਕਿ ਸਿੱਖੀ ਨੂੰ, ਸਿੱਖਾਂ ਨੂੰ ਧਰਮ ਦੇ ਲਈ, ਇਨਸਾਨੀਅਤ ਦੇ ਲਈ ਸਮਰਪਿਤ ਹੈ, ਉਸ ਨੂੰ ਯਾਦ ਰੱਖਦੇ ਹੋਏ ਉਸ ਨੂੰ ਅਸੀਂ ਕਦੀ ਵੀ ਨਾ ਭੁਲਾਈਏ, ਇਹੀ ਮਕਸਦ ਹੁੰਦਾ ਹੈ ਨਗਰ ਕੀਰਤਨ ਦਾ। ਸੋ
ਸੰਗਤਾਂ ਸਾਡੇ ਸਾਰਿਆਂ ਦੇ ਨਾਲ ਜੁੜ ਰਹੀਆਂ ਹੈਗੀਆਂ ਨੇ ਟੀਵੀ 84 ਦੇ ਰਾਹੀਂ। ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾ ਸਕੀਏ। ਛੋਟਾ ਜਿਹਾ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੱਪੇ ਹੋ ਜਿੰਨੀਆਂ